व्यूअर्स वेलकम बैक टू अवर प्रोग्राम। सो तीसरे सैगमेंट विच आपां गलबात करन जा रहे हैं कश्मीर के हवाले नाल कि किस तरह कश्मीर विच जो भारत सरकार है उस वल्लों बहुत ही गंदी खेड है वो खेडी जा रही है और जो जमीनी हकीकतां नूं बदलण की कोशिश भी की जा रही है। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसी तरह ही बने रहना। देखण सुणन लई तुहाडा सब दा बहुत बहुत शुक्रिया जी। राज साहब की विचार ने? देखो असीं सारा ही अगस्त का महीना ਜਿਹੜਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਨਜ਼ਰ ਕਰਦੇ ਆ ਉਹਨਾਂ ਦੀ ਜਿੱਥੇ ਸਾਡਾ ਸਲਾਮ ਹੈ ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦ੍ਰਿੜਤਾ ਨੂੰ, ਉੱਥੇ ਸਾਡੀਆਂ ਦੁਆਵਾਂ ਵੀ ਨੇ ਉਹਨਾਂ ਸਫਰਿੰਗ ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਜਿਹੜੇ ਭਾਰਤੀ ਜ਼ੁਲਮ ਦੇ ਸਾਹਮਣੇ ਛਾਤੀ ਤਾਣ ਕੇ ਖਲੋਤੇ ਨੇ ਤੇ ਉਹ ਇਨੋਸੈਂਟ ਲੋਕ ਵੀ, ਉਹ ਬਜ਼ੁਰਗ, ਬੱਚੇ, ਬੀਬੀਆਂ ਜਿਹੜੇ ਘਰਾਂ 'ਚ ਤਾੜੇ ਹੋਏ ਨੇ। ਇੱਕ ਤੋਂ ਬਾਅਦ ਇੱਕ ਉਹਨਾਂ ਦੀ ਜ਼ੁਲਮੀ ਨੀਤੀ ਔਰ ਉਹਨਾਂ ਦੇ ਡਰਟੀ ਟ੍ਰਿਕਸ, ਉਹ ਵਪਾਰਕ ਅਦਾਰਿਆਂ ਨਾਲ ਹੋਣ, ਉਹ ਮਾਰ ਕੁਟਾਈ ਜਿਹੜੀ ਜਿਸ ਕਿਸਮ ਦੀ ਵਾਇਲੈਂਸ ਚੱਲ ਰਹੀ ਹੈ। ਅੱਜ ਹੀ ਈਵਨ ਇੱਕ ਬੱਚੀ ਜਿਹਨੇ ਬੜਾ ਹਾਈ ਸਕੋਰ ਲਿਆ ਸੀ ਉਸ ਨੂੰ ਫਿਜ਼ੀਕਲੀ ਮੈਨ ਹੈਂਡਲ ਕੀਤਾ ਗਿਆ ਹੈ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਿਹਾ ਵੀ ਉੱਥੇ ਗਰਾਊਂਡ ਤੇ ਕੀ ਚੱਲ ਰਿਹਾ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਖਬਰਾਂ ਇਸ ਦੇ ਉੱਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਰਜੌਰੀ ਇਲਾਕੇ ਦੇ 3 ਨੌਜਵਾਨ ਜਿਨ੍ਹਾਂ ਨੂੰ ਕਸ਼ਮੀਰ ਜਿਹੜਾ ਉਹ ਮਿਲੀਟੈਂਟ ਦਹਿਸ਼ਤਗਰਦ ਕਹਿ ਕੇ ਮਾਰਿਆ ਗਿਆ ਔਰ ਅਲ ਜਜ਼ੀਰਾ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ। ਹੁਣ ਜਿਹੜੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਇਲੈਕਟ ਹੈ ਮਿਸਟਰ ਵਾਲਕਨ ਬੋਜ਼ਕੀਰ, ਇਹ ਸ਼ਾਇਦ ਤੁਰਕਿਸ਼ ਓਰੀਜਨ ਦੇ ਨੇ। ਉਹ ਪਿਛਲੇ ਦਿਨਾਂ 'ਚ 2 ਦਿਨਾਂ ਦੌਰੇ ਦੇ ਉੱਤੇ ਭਾਰਤ ਵੀ ਪਾਕਿਸਤਾਨ ਆਏ ਔਰ ਇਮਰਾਨ ਖਾਨ ਹੋਰਾਂ ਨੂੰ ਵੀ ਮਿਲੇ, ਉਹਨਾਂ ਦੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਵੀ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਔਰ ਮੈਂ ਦੇਖਦਾ ਜਦੋਂ ਮੈਂ ਇਹ ਕਹਿੰਦਾ ਹੈ ਕਿ ਯੂਨਾਈਟਿਡ ਨੇਸ਼ਨਸ ਇੱਕ ਟੂਥਲੈਸ, ਗਟਲੈਸ ਜਿਹੜੀ ਹੈ ਉਹ ਸਪਾਈਨਲੈਸ ਬਾਡੀ ਹੈ ਤੇ ਉਹ ਹਰ ਚੀਜ਼ ਸਾਬਤ ਕਰਦੀ। ਹੁਣ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਾ ਸਿਰਫ ਕੇਸ ਗਿਆ ਹੋਏ 16-17 ਉਹਨਾਂ ਦੇ 1.5 ਦਰਜਨ ਦੇ ਲਗਭਗ ਰੈਜ਼ੋਲੂਸ਼ਨ ਹੋਣ ਕਸ਼ਮੀਰ 'ਚ ਪਲੇਬਸਾਈਟ ਦੇ, ਭਾਰਤ ਇੱਕ ਤਰਫਾ ਕਾਰਵਾਈ ਕਰਕੇ 1 ਮਿਲੀਅਨ ਫੌਜ ਰੱਖ ਕੇ ਉੱਥੇ ਜ਼ੁਲਮ ਕਰ ਰਿਹਾ ਹੋਏ ਔਰ ਇੱਕ ਤੁਰਕਿਸ਼ ਓਰੀਜਨ ਦਾ ਹੀ ਮੁਸਲਮਾਨ ਸੱਜਣ UN ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੋਇਆ ਜਿਹਨੇ ਅਜੇ ਪ੍ਰੈਜ਼ੀਡੈਂਟ ਇਲੈਕਟ ਹੈ ਉਹਨੇ ਲੈਣਾ ਔਰ ਉਹਦੀ ਤੁਸੀਂ ਮੈਨੂੰ ਹੈਰਾਨੀ ਹੋਈ ਦੇਖ ਕੇ ਸਟੇਟਮੈਂਟ ਫਿਰ ਇੱਦਾਂ ਦੇ ਉਹ ਦੌਰਾ ਵੀ ਕਰਵਾਉਣ ਦੀ ਕੀ ਲੋੜ ਹੈ। ਉਹ ਕਹਿ ਰਹੇ ਨੇ कि भी इफ माई असिस्टेंट ये कोट अनकोट है और इन्हों का नाम है जिमें क्या कि वालकन बॉजकीर ये उन्हों नाम है। उन्होंने कहा इफ माई असिस्टेंस इज रिक्वेस्टेड बाई द पार्टीज इंडिया एंड पाकिस्तान आई विल बी रेडी टू प्रोवाइड कंट्रीब्यूशंस विद इन माई मैंडेट ओवर द कश्मीर डिस्प्यूट। कि जे ਭਾਰਤ ਤੇ ਪਾਕਿਸਤਾਨ ਵੱਲੋਂ ਮੇਰੀ ਮਦਦ ਮੰਗੀ ਜਾਂਦੀ ਹੈ, ਅਸਿਸਟੈਂਸ ਕਿ ਮੈਂ ਕਰ ਸਕਾਂ ਤੇ ਮੈਂ ਜਿੰਨਾ ਕੁ ਵੀ ਮੇਰੇ ਹੈ ਮੈਂ ਉਹਦੇ 'ਚ ਆਪਣਾ ਰੋਲ ਅਦਾ ਕਰਾਂਗਾ। ਹੁਣ ਇਹਦੇ 'ਚ ਭਾਰਤ ਨੇ ਤਾਂ ਤੁਹਾਡੇ ਤੋਂ ਕਾਹਨੂੰ ਮੰਗੋ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਜੀ ਇਹ ਹੈ ਹੀ ਨਹੀਂ, ਉੱਥੇ ਬਾਈਲੈਟਰਲ ਕਹਿੰਦੇ ਨੇ, ਪਰ ਜੇ ਬਾਈਲੈਟਰਲ ਕਸ਼ਮੀਰ 'ਚ ਕੋਈ ਪਾਕਿਸਤਾਨ ਤੋਂ ਪੁੱਛ ਕੇ ਕੀਤਾ ਇਹਨਾਂ ਨੇ ਜੋ ਕੀਤਾ। ਲੇਕਿਨ ਮਤਲਬ ਇਸ ਤੋਂ ਇਹ ਅੰਦਾਜ਼ਾ ਲਾ ਲਈਏ ਕਿ ਵੀ ਇਹ ਕੋਈ ਹਿੰਦੂ ਨਹੀਂ ਕਹਿ ਰਿਹਾ ਜਿਹੜਾ UN 'ਚ ਗਿਆ, ਕਿਉਂਕਿ ਹੁਣ ਤਾਂ ਇੰਡੀਆ 15ਵਾਂ ਮੈਂਬਰ ਵੀ ਹੈ, ਨੌਨ ਵੀਟੋ ਮੈਂਬਰ UN ਸਿਕਿਉਰਿਟੀ ਕਾਉਂਸਲ ਦਾ। ਪਰ ਆ ਨਿਕਲਣਾ ਇੱਥੋਂ ਜੇ ਕੋਈ ਇਹ ਸਮਝੇ ਕਿ ਜੀ ਗੱਲਬਾਤ ਔਰ ਦੂਸਰਾ ਇਹਦਾ ਅਸਰ ਹੋਏਗਾ, ਇਹ ਪਾਕਿਸਤਾਨ 'ਚ ਆ ਕੇ ਉਹਨਾਂ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਇਲੈਕਟ ਕਹਿ ਰਿਹਾ UN ਜਨਰਲ ਅਸੈਂਬਲੀ ਦਾ। ਲੇਕਿਨ ਗਰਾਊਂਡ ਤੇ ਕੀ ਚੱਲ ਰਿਹਾ ਹੈ, ਕਿਵੇਂ ਗਰਾਊਂਡ ਰਿਐਲਿਟੀਜ਼ ਬਦਲੀਆਂ ਜਾ ਰਹੀਆਂ ਨੇ। ਅਸੀਂ ਜਿਹੜਾ ਸੈਗਮੈਂਟ ਫੈਸਲ ਦੇ ਉੱਤੇ ਕੀਤਾ ਸੀ ਕਿ ਜੀ ਜਿਹਨੇ IAS ਜੀ ਟੌਪਰ ਸੀ ਫਿਰ ਛੱਡਤਾ, ਫਿਰ ਪੋਲੀਟੀਕਲ ਪਾਰਟੀ ਬਣਾਈ, ਫਿਰ ਡਿਟੈਂਸ਼ਨ 'ਚ ਹੋ ਗਿਆ, ਫਿਰ ਉਹਨੇ ਕਿਹਾ ਜੀ ਕਿ ਹਾਲਾਤ ਮੈਂ ਦੇਖਿਆ ਨਹੀਂ ਹੈ, ਮੈਂ ਰਿਜ਼ਾਈਨ ਕਰ ਰਿਹਾ ਪ੍ਰੈਜ਼ੀਡੈਂਟ ਤੋਂ। ਫਿਰ ਆਇਆ ਜੀ ਵਾਪਸ ਚਲੇ ਜਾਏਗਾ IAS, ਫਿਰ ਆ ਰਿਹਾ ਜੀ ਉਹਦੇ 'ਤੇ ਅਜੇ ਡਿਸਪਲਿਨਰੀ ਐਕਸ਼ਨ ਵਾਲੀ ਗੱਲ ਮੁੱਕੀ ਨਹੀਂ ਹੈ। ਹੁਣ ਬਰਾਬਰ ਉਹਨੂੰ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਹੈ ਇਹ ਆਮ ਕਸ਼ਮੀਰੀਆਂ ਨੂੰ ਦੱਸਣ ਦੇ ਲਈ, ਬਾਹਰਲਿਆਂ ਨੂੰ ਵੀ, ਫੈਕਟਸ ਔਨ ਗਰਾਊਂਡ ਹੈਵ ਚੇਂਜਡ, ਪੋਲੀਟਿਕਸ ਮਸਟ ਚੇਂਜ ਅਕੋਰਡਿੰਗਲੀ। ਇਹ ਬਈ ਤੂੰ ਜਦੋਂ ਨਿਕਲ ਹੀ ਗਿਆ ਹੈ ਤੈਨੂੰ ਕਿਹਨੇ ਤੇਰੀ ਸਲਾਹ ਮੰਗੀ ਹੈ? ਉਹ ਕਹਿੰਦਾ ਜੀ ਜ਼ਮੀਨੀ ਹਕੀਕਤਾਂ ਬਦਲ ਗਈਆਂ ਨੇ ਔਰ ਇਹ ਅਰੁਣ ਜੋਸ਼ੀ ਨੂੰ ਇੰਟਰਵਿਊ ਦੇ ਰਿਹਾ ਔਰ ਇਦਾਂ ਦਾ ਇੰਟਰਵਿਊ ਬਾਕੀਆਂ ਦਾ ਨਹੀਂ ਕਰ ਰਹੇ, ਮਹਿਬੂਬਾ ਮੁਫਤੀ ਦਾ ਨਹੀਂ ਕਰ, ਹਾਲਾਂ ਉਹ ਵੀ ਉਹਨਾਂ ਦੀ ਅਲਟੀਮੇਟਲੀ ਖਾਨੇ 'ਚ ਭੁਗਤਦੀ ਰਹੀ ਹੈ। ਲੇਕਿਨ
ਜਿਹੜਾ ਉਹਨਾਂ ਨੂੰ ਲੱਗਦਾ ਹੈ ਵੀ ਈਵਨ ਆਰਟੀਕਲ 370 ਰੀਸਟੋਰ ਕਰਨ ਦੀ ਮੰਗ ਵੀ ਕਰਦਾ ਹੈ, ਉਹਨੂੰ ਨੇੜੇ ਨਾ ਲੱਗਣ ਦਿਓ। ਇਹ ਤਾਂ ਸਾਰੇ ਉਹ ਨੇ ਜਿਹੜੇ ਕਹਿੰਦੇ ਬਦਲ ਗਿਆ ਜੀ, ਹਾਂਜੀ ਉਹ ਸਰਕਮਸਟੈਂਸਸ ਹੈਵ ਨਾਓ ਚੇਂਜ। ਇਹ ਕਸ਼ਮੀਰੀਆਂ ਨੂੰ ਕਹਿ ਰਹੇ ਨੇ ਕਿ ਜੀ ਹੁਣ ਤੁਸੀਂ ਗਿਆ ਤੁਹਾਡੇ ਨਾਲ, ਹੁਣ ਤੁਸੀਂ ਬਣ ਜਾਓ ਯੂਨੀਅਨ ਟੈਰੀਟਰੀ 'ਚ ਰਹਿ ਕੇ ਇਹਨਾਂ ਦੀ ਅਧੀਨਗੀ ਕਬੂਲੋ, ਇਹਨਾਂ ਦੀਆਂ ਜੁੱਤੀਆਂ ਖਾਓ। ਔਰ ਉਹਦੇ 'ਚ ਕਹਿ ਰਿਹਾ ਕਿ ਵੀ ਇਹ ਜਿਹੜਾ ਹੁਣ ਜਿਹੜਾ ਵੋਲੇਟਾਈਲ ਪੋਲੀਟੀਕਲ ਟੈਰੇਨ ਹੈ that has created more problems than it solved। ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਹੁਣ ਜਿਹੜਾ ਇਹ ਸਮਝਦਾ ਕਿ ਵੀ ਇਹ ਹਾਲਾਤ ਇੱਥੇ ਬਦਲ ਗਏ ਨੇ। ਆਊਟ ਆਫ ਡਿਟੈਂਸ਼ਨ ਆਈ ਫੀਲ ਲਾਈਕ ਕੈਮਸ ਸਟ੍ਰੇਂਜਰ ਏ ਮੈਨ ਇਨ ਐਨ ਅਨਫੈਮਿਲੀਅਰ ਟੈਰੀਟੋਰੀ, ਕਿ ਮੈਂ ਹੁਣ ਇੱਕ ਸਟ੍ਰੇਂਜਰ ਹਾਂ ਜਿਵੇਂ। ਔਰ ਇਸ ਸਾਰੇ 'ਚ ਉਹ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਹੁਣ ਤੁਸੀਂ ਬਹੁਤਾ ਕੁਝ ਨਾ ਕਰੋ ਕਿਉਂਕਿ ਹਾਲਾਤ ਜਿਹੜੇ ਨੇ ਉਹ ਬਦਲ ਗਏ ਨੇ। ਔਰ ਇਸ ਕਿਸਮ ਦੀਆਂ ਜਬਲੀਆਂ ਇਹਨੇ ਸਾਰੇ ਇੰਟਰਵਿਊ 'ਚ ਮਾਰੀਆਂ ਹੋਈਆਂ, ਮੈਂ ਇਹਦੇ ਤੇ ਵਕਤ ਵੀ ਨਹੀਂ ਜ਼ਾਇਆ, ਪਰ ਹਾਲਾਤ ਬਦਲੇ ਨਹੀਂ ਬਦਲਾਏ ਜਾ ਰਹੇ ਨੇ। ਇੱਕ ਪਾਸੇ ਇਸ ਕਿਸਮ ਦੇ ਫੈਸਲ ਵਰਗਿਆਂ ਰਾਹੀਂ ਜਾਂ ਉਮਰ ਅਬਦੁੱਲੇ ਵਰਗਿਆਂ ਰਾਹੀਂ, ਦੂਸਰੇ ਪਾਸੇ ਹੁਣ ਇੱਕ ਉਹਨਾਂ ਨੇ ਸੈਨਿਕ ਸਮਾਜ ਪਾਰਟੀ ਦੇ ਨਾਂ ਥੱਲੇ ਕਿਹਾ ਗ੍ਰਾਂਟ ਡੋਮਿਸਾਈਲ ਟੂ ਮਾਰਟੀਅਰਸ ਕਿਨ। ਹੁਣ ਅਸੀਂ 3 ਡਰਟੀ ਡੀਜ਼ ਦੀ ਗੱਲ ਕੀਤੀ ਹੈ ਕਸ਼ਮੀਰ ਦੇ ਵੀ ਜਿਹੜਾ ਚੱਲ ਰਿਹਾ, ਉਹਨਾਂ 'ਚ ਇੱਕ ਡੈਮੋਗ੍ਰਾਫਿਕ ਚੇਂਜ ਹੈ। ਡੈਮੋਗ੍ਰਾਫਿਕ ਕਿ ਆਬਾਦੀ ਬਦਲ ਦਿਓ, ਡੈਮੋਗ੍ਰਾਫਿਕ ਤਾਂ ਹੋਏਗੀ ਕਿ ਡੋਮਿਸਾਈਲ ਹੈ, ਦੂਸਰਾ ਡਰਟੀ, ਤੀਸਰਾ ਹੈ ਕਿ ਵੀ ਇਹਨਾਂ ਨੂੰ ਮਾਈਨੋਰਿਟੀ 'ਚ ਬਣਾਉਣ ਲਈ ਰੀਡਿਸਟ੍ਰਿਕਟ ਕਰੋ। ਜਦੋਂ ਦੁਬਾਰਾ ਇਲੈਕਸ਼ਨ ਕਰਵਾਣੀ ਹੈ ਜੰਮੂ ਰੀਜਨ ਦੀਆਂ ਸੀਟਾਂ ਜ਼ਿਆਦਾ ਹੋਣਗੀਆਂ, ਕਸ਼ਮੀਰੀ ਮਾਈਨੋਰਿਟੀ 'ਚ ਹੋਣਗੇ। ਔਰ ਹੁਣ ਇਹਦੇ 'ਚ ਕਿਉਂਕਿ ਡੋਮਿਸਾਈਲ ਤਾਂ ਧੜਾ ਧੜ ਦੇ ਰਹੇ ਨੇ ਉਹ ਨਾਨ ਕਸ਼ਮੀਰੀਆਂ ਨੂੰ, ਲੇਕਿਨ ਹੁਣ ਇੱਕ ਮੰਗ ਰਖਵਾ ਦੇਣੀ ਜੰਮੂ 'ਚ ਬੈਠਾ ਐਮਿਡ ਰੇजिंग ਕੰਟਰੋਵਰਸੀ ਓਵਰ ਗ੍ਰਾਂਟਿੰਗ ਡੋਮਿਸਾਈਲ ਸਰਟੀਫਿਕੇਟਸ ਟੂ ਆਊਟਸਾਈਡਰਸ, demand for offering citizenship to families of all soldiers who attained martyrdom in Jammu and Kashmir in the past 30 years has gained momentum। ਉਹਨਾਂ ਨੇ ਕਿਹਾ ਜੀ ਪਿਛਲੇ 30 ਸਾਲ 'ਚ ਜਿੰਨੇ ਵੀ ਫੌਜੀ ਬਾਹਰਲੇ ਸੂਬਿਆਂ ਦੇ ਉੱਥੇ ਕਸ਼ਮੀਰ 'ਚ ਮਾਰੇ ਗਏ ਉਹਨਾਂ ਦੇ ਸਾਰੇ ਟੱਬਰਾਂ ਨੂੰ ਜਿਹੜਾ ਉਹ ਕਸ਼ਮੀਰੀ ਡੋਮਿਸਾਈਲ ਬਣਾ ਦਿਓ ਐਜ਼ ਅ ਮਾਰਕ ਆਫ ਆਨਰ। The Union Territory Administration must offer domicile rights to the families of ਕਾਰਗਿਲ ਮਾਰਟੀਅਰਸ। ਪਹਿਲਾਂ ਤਾਂ ਕਾਰਗਿਲ ਦੇ ਆ ਕੇ ਹਜ਼ਾਰਾਂ ਉੱਥੇ ਫੌਜੀ ਮਰੇ ਨੇ, ਟੱਬਰਾਂ ਦਾ ਮਤਲਬ ਹੈ ਉਹਨਾਂ ਦੇ ਸਾਰੇ ਭਰਾ ਭੈਣਾਂ ਉਹੀ ਜਿਹੜੀਆਂ 3 ਡਰਟੀ ਡੀਜ਼ ਨੇ। ਡੈਮੋਗ੍ਰਾਫਿਕਸ ਬਦਲਣੀ ਹੈ ਔਰ ਇਹਦੇ 'ਚ ਐਕਸ ਸਰਵਿਸਮੈਨ ਆਰਗੇਨਾਈਜੇਸ਼ਨਸ ਨੂੰ ਅੱਗੇ ਕੀਤਾ ਹੋਇਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਗ੍ਰਾਂਟਿੰਗ ਡੋਮਿਸਾਈਲ ਰਾਈਟਸ ਟੂ ਦਾ ਸੋਲਜਰਸ is strategically in the interest of the nation and second it would be an honor for martyrs। ਉਹਨੇ ਕਿਹਾ ਜੀ ਦੋਵੇਂ ਹੀ ਹੈ ਫੌਜੀ। ਆਲਰੇਡੀ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੀਆਂ ਗੁਰਖਾ ਰੈਜੀਮੈਂਟਸ ਦੇ ਲੋਕ ਉੱਥੇ ਆਲਰੇਡੀ ਰਹਿ ਰਹੇ ਜਾਂ ਕੁਝ ਸੈਟਲ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਡੋਮਿਸਾਈਲ ਦੇ ਦਿੱਤੇ। ਔਰ ਨਾਲ ਦੀ ਨਾਲ ਇੱਕ ਪਾਸੇ ਇਹ ਚੱਲ ਰਿਹਾ ਔਰ ਹੁਣ ਜਦੋਂ ਸੁਪਰੀਮ ਕੋਰਟ ਨੇ ਕਿਹਾ ਜੀ ਤੁਸੀਂ 2G ਦਾ 4G ਉੱਥੇ ਕਿਉਂ ਨਹੀਂ ਦਿੰਦੇ ਕਸ਼ਮੀਰ, ਔਰ ਇਹਨਾਂ ਨੇ ਕਿਹਾ ਸੈਂਟਰ ਟੂ ਅਲਾਉ 4G ਔਨ ਟ੍ਰਾਇਲ ਬੇਸਿਸ ਇਨ 1 ਡਿਸਟ੍ਰਿਕਟ ਆਫ ਜੰਮੂ ਐਂਡ ਕਸ਼ਮੀਰ ਆਫਟਰ ਅਗਸਤ 15। ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਟ੍ਰਾਇਲ ਬੇਸ ਕਰਾਂਗੇ ਪਹਿਲਾਂ ਇੱਕ ਡਿਸਟ੍ਰਿਕਟ 'ਚ ਜੰਮੂ ਐਂਡ ਕਸ਼ਮੀਰ ਦੇ। ਮਤਲਬ ਤੁਸੀਂ ਇਹ ਦੇਖ ਲਓ ਕਿ ਵੀ 4G ਵੀ ਇਵੇਂ ਇਹਨਾਂ ਨੇ ਬਣਾ ਦਿੱਤਾ ਹੈ ਜਿਵੇਂ ਕਿ ਪਤਾ ਨਹੀਂ ਕਿੰਨੀ ਨਾਯਾਬ ਚੀਜ਼ ਲੋਕਾਂ ਨੂੰ ਤੁਸੀਂ ਜੋ ਉਹਨਾਂ ਦਾ ਹੱਕ ਬਣਦਾ ਹੈ। ਕਮਿਊਨੀਕੇਸ਼ਨ ਬੇਸਿਕ ਗੱਲ ਹੈ, ਲੇਕਿਨ ਇਹ ਦੱਸ ਰਿਹਾ ਵੀ ਕਿਵੇਂ ਜ਼ਮੀਨੀ ਹਕੀਕਤਾਂ ਉੱਥੇ ਬਦਲਾਈਆਂ ਜਾ ਰਹੀਆਂ ਨੇ। ਔਰ ਜਿਹੜੇ 3 ਬੇਕਸੂਰ ਨੌਜਵਾਨ ਜਿਹੜੇ ਇਸ ਤੋਂ ਪਤਾ ਲੱਗਦਾ ਕਿ ਕਿਵੇਂ ਬੇਗੁਨਾਹ ਨੂੰ ਕਸ਼ਮੀਰੀ ਕਹਿ ਕੇ ਮਾਰਿਆ ਜਾ ਰਿਹਾ ਹੈ। ਅਲ ਜਜ਼ੀਰਾ ਦੀ ਸਟੋਰੀ ਹੈ, ਕਸ਼ਮੀਰ ਫੈਮਿਲੀ ਅਲੈਜਿਸ Indian forces killed 3 civilians. The Indian army, which initially said the dead were Pakistani terrorists, said it is investigating the incident। ਅਲ ਜਜ਼ੀਰਾ ਤੱਕ ਪਹੁੰਚ ਗਿਆ। ਚਲੋ ਐਟਲੀਸਟ ਜਿਹੜੇ ਅਰਬ ਵਰਲਡ ਜਿਨ੍ਹਾਂ ਨੇ ਸਮਝੌਤੇ ਵੀ ਕੀਤੇ ਨੇ, ਅੱਜ ਹੀ ਜਿਹੜਾ ਉਹ UAE ਨੇ ਇਜ਼ਰਾਈਲ ਦੇ ਨਾਲ ਅੰਡਰਸਟੈਂਡਿੰਗ, ਪਤਾ ਨਹੀਂ ਕਿਸ ਕਦਰ ਇਹ ਬੇਗੈਰਤ ਲੋਕ ਨੇ ਕਿ ਜੀ ਪੈਕਟ ਹੋ ਗਿਆ ਔਰ ਇਹ ਬਹੁਤ ਸਭ ਠੀਕ ਠਾਕ ਹੋ ਗਿਆ। ਜੋ ਕੁਝ ਕਸ਼ਮੀਰ 'ਚ ਕਰ ਰਿਹਾ ਇਜ਼ਰਾਈਲ ਦੀ ਮੌਸਾਦ ਜਿਹੜੀ ਹੈ ਉਹਨਾਂ ਦਾ ਵੈਸਟ ਬੈਂਕ ਗਾਜ਼ਾ ਮਾਡਲ ਹੈ। ਗਾਜ਼ਾ ਬਾਰੇ ਮੈਂ ਪੜ੍ਹ ਰਿਹਾ ਸੀ ਕਿ ਇੱਕ ਯੰਗ ਮੈਨ ਜਿਹਦੀ ਈਵਨ ਮੈਡੀਕਲ ਰੀਜ਼ਨਸ ਕਰਕੇ ਵੀ ਉੱਥੋਂ ਨਹੀਂ ਨਿਕਲਣ ਦਿੰਦੇ, ਡਾਕਟਰਾਂ ਦੇ ਪੈਨਲ ਨੇ ਲਿਖਿਆ, ਦੂਜਿਆਂ ਨੇ 2 ਸਾਲ ਤੋਂ ਜਿਹੜਾ ਐਮਨੈਸਟੀ ਨੇ ਕਿਹਾ ਵੀ ਉਹਦੀ ਟ੍ਰੀਟਮੈਂਟ ਬਾਹਰ ਕਰਵਾਓ। ਔਰ ਹੁਣ ਪਿਛਲੇ ਹਫਤੇ ਇਜ਼ਰਾਈਲ ਦੀ ਗਵਰਨਮੈਂਟ ਨੇ ਕਿਹਾ ਕਿ ਜੀ ਹਾਂ ਠੀਕ ਹੈ ਅਸੀਂ ਅਲਾਉ ਕਰਦੇ ਹਾਂ। ਜਦੋਂ ਤੱਕ ਉਹ ਪਰਮਿਸ਼ਨ ਦਿੱਤੀ ਉਹਨਾਂ ਦੇ ਟੱਬਰ ਵਾਲਿਆਂ ਨੇ ਕਿਹਾ
ਕਿ ਜੀ ਹੁਣ ਤਾਂ ਉਹ ਅੱਲਾ ਮੀਆਂ ਨੂੰ ਪਿਆਰਾ ਹੋ ਚੁੱਕਾ ਹੈ ਜੀ ਤੇ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਤੁਸੀਂ। ਸ਼ੁਕਰੀਆ। ਸੋ ਮਤਲਬ ਜਿੱਥੇ ਇਹ ਕੁਝ ਚੱਲ ਰਿਹਾ ਹੈ ਉੱਥੇ ਇਹ ਬੇਗੈਰਤ ਲੋਕ ਜਿਹੜੇ ਨੇ ਉਹਦੇ ਨਾਲ ਸਮਝੌਤੇ ਕਰ ਰਹੇ ਨੇ ਇਜ਼ਰਾਈਲ ਦੇ। ਜੀ। ਹੁਣ ਅਲ ਜਜ਼ੀਰਾ ਨੇ ਇਹ ਸਾਰੇ ਨੂੰ ਜਿਹੜਾ ਬੜੀ ਡੀਟੇਲ ਦੇ ਵਿੱਚ ਖਬਰ ਦਿੱਤੀ ਹੈ ਕਿ ਉੱਥੇ ਕੀ ਚੱਲ ਰਿਹਾ ਹੈ, ਔਰ ਕਿਉਂਕਿ ਫੈਕਟ ਸਾਹਮਣੇ ਆ ਗਏ। ਫੌਜ ਨੇ ਵੀ ਕਿਹਾ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੁਲਿਸ ਨੇ ਵੀ ਨਾਲ ਦੀ ਨਾਲ ਕਹਿ ਦਿੱਤਾ ਜੀ ਅਸੀਂ ਵੀ ਇਹਨੂੰ ਜਿਹੜਾ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ। ਸੋ ਇਹ ਕਸ਼ਮੀਰ ਦੀ ਕਹਾਣੀ ਹੈ ਜੀ ਜਦੋਂ ਸਾਰਾ ਦੇਸ਼ 73 ਸਾਲਾ ਆਜ਼ਾਦੀ ਦਿਵਸ ਦੇ ਜਸ਼ਨਾਂ 'ਚ ਔਰ ਮੋਦੀ ਲਾਲ ਕਿਲੇ ਤੋਂ ਖਲੋ ਕੇ ਕਹੇਗਾ ਦੇਖੋ ਅਸੀਂ ਆਪਣਾ ਇਕਰਾਰ ਪੂਰਾ ਕੀਤਾ ਹੈ। ਕਸ਼ਮੀਰੀ ਬਹੁਤ ਖੁਸ਼ ਨੇ ਕਿ ਅਸੀਂ ਆਰਟੀਕਲ 370 ਖਤਮ ਕਰਕੇ ਉਹਨਾਂ ਨੂੰ ਬਰਾਬਰ ਸ਼ਹਿਰੀਅਤ ਦਿੱਤੀ ਹੈ ਬਾਕੀ ਦੇਸ਼ ਦੇ ਨਾਲ, ਔਰ ਪ੍ਰੋਸਪੈਰਿਟੀ ਦੇ ਦਰਵਾਜ਼ੇ ਖੁੱਲ ਗਏ ਨੇ। ਲੋਕ ਜਿਹੜੇ ਨੇ ਖੁਸ਼ਹਾਲ ਔਰ ਬਹੁਤ ਖੁਸ਼ ਨੇ, ਔਰ ਜੋ ਕੁਝ ਉੱਥੇ ਥੋੜਾ ਬਹੁਤ ਹੋ ਰਿਹਾ ਹੈ ਇਹ ਪਾਕਿਸਤਾਨ ਦੀ ਦਹਿਸ਼ਤਗਰਦੀ ਹੈ, ਅਦਰਵਾਈਜ਼ ਤਾਂ ਸਭ ਠੀਕ ਠਾਕ ਹੈ। ਜੀ ਹੁਣ ਇਸ ਨੂੰ ਫਿਰ ਸਾਰੇ ਉਹਨਾਂ ਦਾ ਗੋਦੀ ਮੀਡੀਆ ਵੀ ਦਿਖਾ ਰਿਹਾ ਹੋਏਗਾ, ਸੋਸ਼ਲ ਮੀਡੀਆ ਤੇ ਵੀ ਮੋਦੀ ਕੀ ਜੈ, ਔਰ ਕਸ਼ਮੀਰੀ 8 ਮਿਲੀਅਨ ਕਸ਼ਮੀਰੀ ਆਪਣੇ ਘਰਾਂ 'ਚ ਖੂਨ ਦੇ ਹੰਝੂ ਕੇਰ ਰਹੇ ਬਿਲਕੁਲ ਨੋ ਹੋਣਗੇ ਡਾਊਟ। ਕਿ ਅਸੀਂ, ਔਰ ਉਹ ਦੇਖ ਰਹੇ ਹੋਣਗੇ ਕਿ ਕਿੱਥੇ ਨੇ ਸਾਡੇ ਉਹ ਹਮ ਮਜ਼ਹਬ ਲੋਕ ਦੁਨੀਆ 'ਚ 1.5 ਬਿਲੀਅਨ ਤੋਂ ਜ਼ਿਆਦਾ ਜਿਨ੍ਹਾਂ ਦੇ 57 ਤੋਂ ਜ਼ਿਆਦਾ ਦੇਸ਼ ਨੇ, ਜਿਹੜੇ 2 ਵੇਲੇ ਈਮਾਨ ਦੀ ਗੱਲ ਕਰਦੇ ਨੇ, ਜਿਹੜੇ 2 ਵੇਲੇ 5 ਟਾਈਮ ਅੱਲਾ ਦੇ ਅੱਗੇ ਨਮਾਜ਼ ਅਦਾ ਕਰਦੇ ਨੇ, ਸਾਡੀਆਂ ਜਿਹੜੀਆਂ ਹੁੱਕਾਂ ਨੇ, ਸਾਡੇ ਹੌਕੇ ਨੇ, ਸਾਡੇ ਅਥਰੂ ਨੇ, ਉਹਨਾਂ ਨੂੰ ਕਿਉਂ ਨਹੀਂ ਮੈਲਟ ਕਰਦੇ। ਬਿਲਕੁਲ ਬਾਕੀ ਵਰਲਡ ਤਾਂ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਜੇ ਅਸੀਂ ਸਿਆਸਤ ਦੇ ਦਾਇਰਾ ਕਾਰ 'ਚ ਦੇਖੀਏ ਤੇ ਲੋਕ ਲਾਸ਼ਾਂ ਗਿਣਦੇ ਨੇ ਤੇ ਸਿਆਸੀ ਲੋਕ ਵੋਟਾਂ ਗਿਣਦੇ ਨੇ। ਸੋ ਹਾਲਾਤ ਇਹ ਨੇ, ਪਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਫੇਥ ਔਰ ਈਮਾਨ ਇਸ ਤੋਂ ਵੱਡਾ ਕੋਈ ਹਥਿਆਰ ਦੁਨੀਆ 'ਚ ਨਹੀਂ ਹੈ। ਔਰ ਅਸੀਂ ਦੁਆ ਕਰਦੇ ਹਾਂ, ਅਸੀਂ ਖਲੋਤੇ ਹਾਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਜੀ ਅਖੀਰਲੇ ਸਾਹ ਤੱਕ। ਅਸੀਂ ਉਹਨਾਂ ਦੀ ਆਜ਼ਾਦੀ ਲਈ ਔਰ ਉਹਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਆ ਬ੍ਰੇਕ। ਵਿਊਅਰਸ ਤੁਹਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਪੀਲ ਤੇ ਫਿਰ ਦੁਬਾਰਾ ਬੇਨਤੀ ਕਰ ਦਈਏ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਸੋ ਅਸੀਂ ਚਾਹਾਂਗੇ ਕਿ ਇਹ ਇਸੇ ਤਰ੍ਹਾਂ ਜੋ ਆਵਾਜ਼ ਹੈ ਬੁਲੰਦ ਰਹੇ ਤਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਭੇਜੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।